इकबाल बड़ा उपदेशक है, हाँ जी, हाँ जी। बातों से मन मोह लेता है। गुफ्तार का गाजी बन ही गया, किरदार का गाजी बन न सका। मस्जिद तो बना दी शब भर में, ईमान की हरारत वालों ने। मन अपना पुराना पापी था, बरसों से नमाजी बन न सका। गुफ्तगू दा फन छोटा फन नहीं। पाड़ू भुलदे आए, तारू डुबदे आए। सबक ते लसानी हो जाना, किते खुंज हो जाना, कोई एडी बड़ी बात नहीं। पाड़ू भुलदे आए। गल गल हुंदी, गल समझण वाला अगे कोई होवे, फिर ही गल हुंदी है जी। किवें जी? हाँ जी, फिर ही गल फिर ही हुंदी। गल हुंदी है जी। लिखण वाला लिखदा, दसां गल दा की मुकाम तेनू, दसां गल दा की मुकाम तेनू। गल पकड़ तकदीर बदला जांदी होवे, गल ते करे जान गल्लां, गल किसे दी किसे नू खा जांदी। ਉਹ ਕਿਸੇ ਗੱਲ ਦੇ ਨਹੀਂ ਮਥਾਜ ਰਹਿੰਦੇ। ਜਾਚ ਜਿਨ੍ਹਾਂ ਨੂੰ ਗੱਲ ਦੀ ਆ ਜਾਂਦੀ ਹੋਵੇ, ਗੱਲ ਦਾ ਵੱਲ ਜੇ ਕਸੂਰਮੰਦਾ ਤੇ ਬੜੀ ਦੂਰ ਦੀ ਸੈਰ ਕਰਾ ਜਾਂਦਾ। ਤੇ ਐਵੇਂ ਬੋਲ ਅਵਲੜੇ ਨਾ ਬੋਲਿਆ ਕਰ, ਸਦਾ ਖਸਮ ਨਾਰਾਜ਼ ਬੜਬੋਲੀਆਂ ਦੇ। ਕਾਂ ਕੰਨ ਖਾਵੇ, ਕੋਇਲ ਠੰਡ ਪਾਵੇ, ਬੜੇ ਫਰਕ ਨੇ ਸਜਣਾ ਬੋਲੀਆਂ ਦੇ। ਜਿਹੜੀਆਂ ਟੁਰਨ ਖਸਮ ਦੀ ਰਜ਼ਾ ਅੰਦਰ ਵੇਲੇ ਸੌਰ ਜਾਂਦੇ, ਉਹਨਾਂ ਗੋਲੀਆਂ ਦੇ ਆਪ ਮੁਹਾਰੀਆਂ ਸਦਾ ਪਈਆਂ ਖਾਨ ਠੇਡੇ ਤੇ ਸ਼ਰਮਾ ਵਾਲੀਆਂ ਨੂੰ ਝੂੰਟੇ ਡੋਲੀਆਂ। ਇਹ ਜ਼ਬਾਨ हाँ जी, हाँ जी, ਤਹਤ ਤੇ ਵੀ ਬਿਠਾ ਛੱਡਦੀ, हाँ जी, हाँ जी। ਇਹੋ ਜ਼ਬਾਨ ਬੰਦੇ ਨੂੰ ਖੋਤੇ ਤੇ ਵੀ ਚੜਾ ਛੱਡਦੀ। ਕਿੱਥੇ ਬੋਲਣਾ, ਕਿੱਥੇ ਖਾਮੋਸ਼ ਰਹਿਣਾ। हाँ जी। ਜੇ ਅਜੇ ਤੱਕ ਤੁਹਾਨੂੰ ਇਸੇ ਚੀਜ਼ ਦਾ ਪਤਾ ਨਹੀਂ ਲੱਗਾ ਕਿ ਕਿਸ ਮੌਕੇ ਤੇ ਜ਼ਬਾਨ ਨੂੰ ਲਗਾਮ ਦੇਣੀ ਤੇ ਕਿਸ ਮੌਕੇ ਦੇ ਉੱਤੇ ਬੋਲਣਾ, ਜੇ ਇਹ ਫਨ ਹੀ ਕੋਲ ਨਹੀਂ ਆਇਆ, ਸਾਰੀਆਂ ਡਿਗਰੀਆਂ ਬੇਕਾਰ ਨੇ। 3 ਯਾਰ ਬਣ ਗਏ, ਅਨਵਾਰੇ ਨਾ ਦੇ ਹੋਰ ਬਣ ਗਿਆ। 3 ਯਾਰ ਬਣ ਗਏ। ਇੱਕ ਵਕੀਲ, ਇੱਕ ਮਾਸਟਰ, ਇੱਕ ਖੁਦ ਸਾਹਤਾ ਦਾਨਸ਼ਵਰ। ਤਵੱਜੋ ਹੈ ਗੱਲ? ਕੌਣ ਕੌਣ ਯਾਰ ਬਣ ਗਏ ਦੱਸੋ ਜੇ ਤਵੱਜੋ ਹੈ। ਇੱਕ ਵਕੀਲ, एक मास्टर ते एक ਦਾਨਸ਼ਵਰ। ਮਜ਼ਾ ਆਇਆ? ਇਹਦਾ ਮਤਲਬ ਇਹ ਕਿ ਮੈਂ ਜਿਹੜੀ ਗੱਲ ਸੁਣਾਉਣਾ ਪਿਆ, ਮੇਰੀ ਗੱਲ ਦੇ ਉੱਤੇ ਤਵੱਜੋ ਹੈ। ਵੇਖਣ ਵਾਲੇ ਸੋਚਦੇ ਹੋਣੇ ਨੇ ਵੀ ਅਸੀਂ ਬੈਠੇ ਕਿੱਥੇ ਆ। ਅਸੀਂ 168 ਮੁਰਾਦ ਡਾਰਾਂ ਵਾਲੇ ਬੈਠੇ ਆ ਜਨੂਬੀ ਪੰਜਾਬ ਦੇ ਵਿੱਚ। ਬਲਕਿ ਨਾਲ ਹੀ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ, ਇਤਵਾਰ 14 ਦਸੰਬਰ ਨੂੰ ਅਸਾਂ ਆਪਣੇ ਮਹਿਮਾਨਖਾਨੇ ਸਿਆਲਕੋਟ ਨਹੀਂ ਬਹਿਣਾ, ਕਿਉਂਕਿ ਮੈਂ ਜਨੂਬੀ ਪੰਜਾਬ ਦੇ ਵਿੱਚ। ਜਿਹੜੇ ਆਉਣ ਵਾਲੇ ਨੇ ਉਹ ਐਸ ਇਤਵਾਰ 14 ਦਸੰਬਰ ਨਾ ਆਉਣ, ਇਸ ਤੋਂ ਅਗਲੇ ਇਤਵਾਰ ਬਸ਼ਰਤੇ ਜ਼ਿੰਦਗੀ ਮੁਲਾਕਾਤਾਂ ਹੋਣ ਦੀ। ਅਸੀਂ ਬੈਠੇ ਹਾਂ ਜਨਾਬੇ ਮੁਹਤਰਮ ਸ਼ਫੀਕ ਕੰਬੋ ਸਾਹਿਬ ਔਰ ਇਹਨਾਂ ਦੇ ਸਾਹਿਬਜ਼ਾਦੇ ਜਨਾਬ ਅਨਵਾਰ ਕੰਬੋ ਸਾਹਿਬ, ਇਹਨਾਂ ਦੇ ਡੇਰੇ ਮਹਿਮਾਨਖਾਨੇ। ਅੱਲਾਹ ਪਾਕ ਦੀ ਜ਼ਾਤ ਮੇਰੇ ਵੀਰ ਨੂੰ ਸਲਾਮਤ ਰੱਖੇ, ਤੁਹਾਨੂੰ ਉਮਰੇ ਖਿਜ਼ਰ ਅਤਾ ਫਰਮਾਵੇ, ਇੱਜ਼ਤਾਂ ਨਾਲ ਨਵਾਜ਼ੇ। ਔਰ ਨਾਲ ਸਰਦਾਰ ਸਾਹਿਬ ਸਮੇਤ ਇੱਧਰ ਕੈਮਰਾ ਮਾਰੋ, ਇਹ ਸਾਰੇ ਇਹਨਾਂ ਦੇ ਪਿਆਰ ਕਰਨ ਵਾਲੇ ਭਾਈ ਜਨਾਬ 165 ਮੁਰਾਦ ਤੋਂ ਬਿਲਾਲ ਬਸਰਾ ਸਾਹਿਬ, ਲੰਬੜਦਾਰ ਸਾਹਿਬ ਬੈਠੇ ਨੇ ਨਾਲ, ਸਾਰੇ ਸਾਥੀ ਜਨਾਬੇ ਵਾਲੀ ਮੁਹੱਬਤਾਂ ਨਿਸ਼ਾਵਰ ਕਰ ਰਹੇ ਨੇ। ਅੱਲਾ ਦੀ ਜ਼ਾਤ ਤੁਹਾਨੂੰ ਖੁਸ਼ ਰੱਖੇ ਔਰ ਤੁਹਾਡੀਆਂ ਮੁਹੱਬਤਾਂ ਅੱਲਾ ਸਲਾਮਤ ਰੱਖੇ। ਪਿਆਰ ਬੜਾ ਤੁਹਾਡਾ, ਸਲੂਕ ਵੇਖ ਕੇ ਇਕੱਠਿਆਂ ਬਹਿਣਾ। ਸਾਡੇ ਆਪਣੇ ਪੰਜਾਬ ਦੇ ਵਿੱਚ ਯਾਨੀ ਸਿਆਲਕੋਟ ਇਸ ਤਰ੍ਹਾਂ ਡੇਰੇ ਨਹੀਂ ਪੱਖਦੇ। ਮੈਨੂੰ ਬੜੀ ਖੁਸ਼ੀ ਹੋਈ। ਅੱਲਾ ਤੁਹਾਡਾ ਸਲੂਕ ਸਲਾਮਤ ਰੱਖੇ। आमीन। ਇੱਕ ਵਕੀਲ, ਇੱਕ ਮਾਸਟਰ, ਇੱਕ ਖੁਦ ਸਾਖਤਾ ਦਾਨਸ਼ਵਰ, 3 ਬਣ ਜਾਂਦੇ ਨੇ ਯਾਰ। हाँ जी। ਉਹਨਾਂ ਤਿੰਨਾਂ ਕੋਲੋਂ ਕੰਮ ਕੋਈ ਐਸਾ ਹੋ ਗਿਆ ਕਿ ਤਿੰਨਾਂ ਨੂੰ ਸਜ਼ਾਏ ਮੌਤ ਸੁਣਾ ਦਿੱਤੀ ਗਈ। ਕੰਮ ਜੋ ਐਸਾ ਹੋ ਗਿਆ, ਸਜ਼ਾਏ ਮੌਤ ਹੋ ਗਈ। ਉਸ ਵਕਤ ਜਿਹੜਾ ਕਾਜ਼ੀ ਫੈਸਲਾ ਸੁਣਾਉਂਦਾ ਸੀ ਨਾ, ਜਦੋਂ ਸਜ਼ਾ ਦਿੱਤੀ ਜਾਂਦੀ ਸੀ, ਉਸ ਟਾਈਮ ਕਾਜ਼ੀ ਸਾਹਮਣੇ ਬਹਿ ਕੇ ਤੇ ਸਜ਼ਾ ਯਾਫਤਾ ਦੀ ਸਜ਼ਾ ਵੇਂਦਾ ਸੀ।
ਸਜ਼ਾਏ ਮੌਤ ਦਾ ਤਰੀਕਾਕਾਰ ਇਹ ਸੀ, ਇਧਰ ਕੈਮਰਾ ਮਾਰੋ, ਜਿਵੇਂ ਉਹ ਪੱਖਾ ਹੈ ਨਾ, ਏਡੀ ਉੱਚੀ ਚਰਖੀ, ਜਿਵੇਂ ਤਰਪਾਈ ਹੁੰਦੀ ਹੈ ਨਾ ਬੋਰ ਕਰਨ ਵਾਲੀ, ਉੱਥੇ ਕਰਕੇ ਇੱਕ ਚਰਖੀ ਹੁੰਦੀ ਸੀ, ਉਹਦੇ ਵਿੱਚੋਂ ਚਰਖੀ ਦੇ ਵਿੱਚੋਂ ਰੱਸਾ ਕੱਢੇ ਆ, ਐਡਾ ਕਰ ਪੱਥਰ ਰੱਸੇ ਦੇ ਨਾਲ ਵੱਜਾ, ਬੰਦੇ ਨੂੰ ਥੱਲੇ ਲੰਮਿਆ ਪਾਉਂਦੇ ਨੇ ਤੇ ਇਸ਼ਾਰਾ ਕਰਦੇ ਨੇ ਰੱਸਾ ਛੱਡ ਦੇ, ਉਹ ਰੱਸਾ ਛੱਡਦਾ, ਪੱਥਰ ਬੰਦੇ ਦੇ ਸਿਰ ਦੇ ਉੱਤੇ ਵੱਜਦਾ ਤੇ ਬੰਦਾ ਮਰ ਜਾਂਦਾ। ਸਜ਼ਾਏ ਮੌਤ ਸੀ ਨਾ, ਤਰੀਕਾ ਸਜ਼ਾਏ ਮੌਤ ਦਾ ਐ ਸੀ। ਐਲਾਨ ਹੋ ਗਿਆ ਕਿ ਫਲਾਂ ਟਾਈਮ ਫਲਾਣੇ ਮੈਦਾਨ ਦੇ ਵਿੱਚ 3 ਬੰਦਿਆਂ ਨੂੰ ਸਜ਼ਾਏ ਮੌਤ ਦਿੱਤੀ ਜਾਣੀ ਹੈ ਤੇ ਸਾਰੇ ਉੱਥੇ ਇਬਰਤ ਵਾਸਤੇ ਇਕੱਠੇ ਹੋ ਜਾਣ। ਆਲਰੇਡੀ ਲੋਕ ਇਕੱਠੇ ਹੋ ਜਾਂਦੇ ਸਨ। ਕਾਜ਼ੀ ਸਾਹਿਬ ਜਿਨ੍ਹਾਂ ਫੈਸਲਾ ਸੁਣਾਇਆ ਉਹ ਸਾਹਮਣੇ ਬੈਠੇ ਨੇ। ਸਭ ਤੋਂ ਪਹਿਲਾਂ ਵਾਰੀ ਆ ਗਈ ਵਕੀਲ ਦੀ, ਥੱਲੇ ਲਟਾਇਆ। ਕਾਜ਼ੀ ਨੇ ਸਭ ਕੁਝ ਮੁਕੰਮਲ ਹੋਣ ਤੋਂ ਬਾਅਦ ਇਸ਼ਾਰਾ ਕੀਤਾ, ਅੱਖ ਦਾ ਵੀ ਰੱਸਾ ਛੱਡ ਦੇ। ਜਦੋਂ ਉਹਨੇ ਰੱਸਾ ਛੱਡਿਆ ਨਾ, ਉਸ ਵਕੀਲ ਜਿਹੜਾ ਲੰਮਾ ਪਿਆ ਸੀ ਥੱਲੇ, ਉਹਦੇ ਸਿਰ ਤੋਂ ਇੰਨਾ ਕੁੱਤੇ ਕੋ 2 ਫੁੱਟ ਉੱਚਾ ਨਾ ਪੱਥਰ ਖਲੋ ਗਿਆ। ਜਦੋਂ ਪੱਥਰ ਖਲੋਤਾ ਤੇ ਕਾਜ਼ੀ ਸੋਚਦਾ ਆਂਦਾ, ਅੱਜ ਤੱਕ ਇੰਜ ਨਹੀਂ ਹੋਇਆ ਕਿ ਸਜ਼ਾ ਦਿੱਤੀ ਹੋਵੇ, ਪੱਥਰ ਇੰਜ ਰੁਕ ਗਿਆ ਹੋਵੇ, ਬੰਦਾ ਬੇਗਨਾਹ ਸੀ, ਸ਼ਾਇਦ ਮੈਂ ਫੈਸਲਾ ਗਲਤ ਦੇ ਬੈਠਾ, ਨਹੀਂ ਤੇ ਇੰਜ ਤੇ ਨਹੀਂ ਹੁੰਦਾ। ਉਹਨੇ ਆਖਿਆ ਵਕੀਲ ਨੂੰ ਬਾਹਰ ਕੱਢ ਦਿਓ, ਮਾਸਟਰ ਨੂੰ ਲਟਾਓ ਇੱਥੇ। ਜਦੋਂ ਮਾਸਟਰ ਨੂੰ ਲਟਾਇਆ, ਕਾਜ਼ੀ ਨੇ ਹੁਕਮ ਦਿੱਤਾ, ਅੱਖ ਦਾ ਇਸ਼ਾਰਾ ਕੀਤਾ, ਉਹਨੇ ਆਖਿਆ ਰੱਸਾ ਛੱਡ ਦੇ। ਜੋ ਰੱਸਾ ਛੱਡਿਆ, ਪੱਥਰ ਉਹ ਬਿਲਕੁਲ ਜਿਵੇਂ ਵਕੀਲ ਦੀ ਵਾਰੀ ਆ ਕੇ 2 ਫੁੱਟ ਉੱਚਾ ਉਹਦੇ ਸਿਰ ਤੋਂ ਖਲੋ ਗਿਆ ਸੀ, ਮਾਸਟਰ ਦੀ ਵਾਰੀ ਵੀ ਪੱਥਰ ਆ ਕੇ ਖਲੋ ਗਿਆ। ਕਾਜ਼ੀ ਫੇਰ ਆਂਦਾ, ਲੱਗਦਾ ਕੋਈ ਫੈਸਲਾ ਗਲਤ ਕਰ ਬੈਠਾ, ਮੇਰੇ ਕੋਲੋਂ ਨਾ ਕੋਈ ਗਲਤ ਫੈਸਲਾ ਹੋ ਗਿਆ, ਇਹ ਬੇਗਨਾਹ ਬੰਦੇ ਜਿਨ੍ਹਾਂ ਨੂੰ ਮੈਂ ਸਜ਼ਾਏ ਮੌਤ ਦੇ ਦਿੱਤੀ ਹੈ, ਮੇਰੇ ਕੋਲੋਂ ਗਲਤੀ ਹੋ ਗਈ। ਉਹ ਜਿਹੜਾ ਖੁਦ ਸਾਖਤਾ ਦਾਨਸ਼ਵਰ, ਜਿਹਨੂੰ ਇਹ ਬੜਾ ਸੀ ਕਿ ਮੈਂ ਬੋਲ ਬੜਾ ਸਕਣਾ, ਉਹ ਫਟਾਫਟ ਬੋਲ ਕੇ ਆਂਦਾ ਨਾ, ਏਡੇ ਵਲੀ ਰਹਿੰਦੇ ਨੇ ਕਿਤੇ। ਉਹ ਜਿਹੜੀ ਚਰਖੀ ਜਿਹਦੇ ਵਿੱਚੋਂ ਰੱਸਾ ਨਿਕਲਿਆ ਨਾ, ਉਹਨੂੰ ਗੰਢ ਵੱਜੀ, ਉਹ ਗੰਢ ਖੋਲੋ ਤੇ ਪੱਥਰ ਉੱਤੇ ਵੱਜੇ ਤੇ ਮਰਨ। ਹੁਣ ਇਸ ਬੇਵਕੂਫ ਨੂੰ ਇਹ ਨਹੀਂ ਸੀ ਪਤਾ ਕਿ ਇਸ ਤੋਂ ਅਗਲੀ ਵਾਰੀ ਮੇਰੀ। ਉਹਨਾਂ ਵੇਖਿਆ, ਉਹਨਾਂ ਆਖਿਆ, ਵਾਕਈ ਭਾਈ ਉਹ ਰੱਸੇ ਨੂੰ ਤੇ ਗੰਢ ਵੱਜੀ ਹੈ, ਜਿਹਦੀ ਵਜ੍ਹਾ ਤੋਂ ਉਹ ਚਰਖੀ ਦੇ ਨਾਲ ਰੱਸਾ ਗੰਢ ਅੜਦੀ ਤੇ ਪੱਥਰ ਇਹਨਾਂ ਦੇ ਸਿਰ 'ਚ ਨਹੀਂ ਵੱਜਦਾ। ਉਹ ਵੇਖਿਆ, ਗੰਢ ਖੋਲੀ, ਉਹਨਾਂ ਆਖਿਆ ਪਹਿਲਾਂ ਇਹਨੂੰ ਹੀ ਲਿਆਓ। ਵਾਰੀ ਤੇ ਅਗਲੀ ਉਹਦੀ ਸੀ ਨਾ, ਉਹਨੂੰ ਲਿਆਂਦਾ। ਕਾਜ਼ੀ ਨੇ ਅੱਖ ਦਾ ਇਸ਼ਾਰਾ ਕੀਤਾ, ਉਹਨੇ ਰੱਸਾ ਛੱਡਿਆ, ਠਾ ਕਰਕੇ ਉਹਦੇ ਸਿਰ ਤੇ ਵੱਜਾ, ਬੰਦਾ ਮਰ ਗਿਆ। ਖੁਦ ਸਾਖਤਾ ਦਾਨਸ਼ਵਰ ਮਰ ਗਿਆ। ਉਹ ਜਿਹੜੇ 2 ਬੈਠੇ ਸਨ ਨਾ, ਉਹਨਾਂ ਦਾ ਜੋ ਬਿਆਨ ਸੀ ਨਾ, ਇੱਕ ਸ਼ਾਇਰ ਹੋਇਆ ਕਸੂਰਮੰਦ, ਉਹਨੇ ਆਪਣੇ ਸ਼ੇਰ ਦੇ ਵਿੱਚ ਤਰਜਮਾਨੀ ਕੀਤੀ ਹੈ ਕਿ ਉਹ ਬੰਦੇ ਆਂਦੇ ਨੇ, ਲਾਮ ਲਾ ਕੇ ਤੁਸਾਂ ਮੈਨੂੰ ਗੱਲ ਕੀਤੀ, ਮੇਰਾ ਅੰਦਰੋਂ ਕਲੇਜਾ ਸਾੜਿਆ ਜੇ, ਲੋਕੀ ਦੇਣ ਤਾਨੇ ਪਰਵਾਹ ਕੋ ਨਹੀਂ, ਦਿਲ ਟੁੱਟਿਆ ਜਦੋਂ ਫੁੱਲ ਮਾਰਿਆ ਜੇ। ਦਿਨੇ ਸਮਾਂ ਰਾਤੀ ਉੱਠ ਦੌੜਾਂ, ਤੁਹਾਨੂੰ ਕਦੇ ਨਾ ਮਣੂ ਵਸਾਰਿਆ ਜੇ, ਅਜੇ ਮਰਨ ਦੀ ਰੁੱਤ ਤੇ ਨਹੀਂ ਸੀ, ਕਸੂਰਮੰਦਾ ਆਪ ਹੀ ਮੋਏ ਤੇ ਸਾਨੂੰ ਵੀ ਮਾਰਿਆ ਜੇ। ਵਾਹ ਜੀ ਵਾਹ। ਯਾਰ ਕਿੱਥੇ ਜ਼ਬਾਨ ਨੂੰ ਲਗਾਮ ਦੇਣੀ ਹੈ, ਕਿੱਥੇ ਜ਼ਬਾਨ ਨੂੰ ਚੁੱਪ ਕਰਾਣਾ ਤੇ ਕਿੱਥੇ ਬੋਲਣਾ। ਨਿਰਾ ਬੋਲ ਛੱਡਣਾ, ਕੋਈ ਫਨ ਨਹੀਂ। ਕਿਸ ਮੌਕੇ ਤੇ ਖਮੋਸ਼ ਰਹਿਣਾ, ਕਿਸ ਮੌਕੇ ਤੇ ਬੋਲਣਾ। ਮੈਨੂੰ 8 ਸਾਲ ਸੋਸ਼ਲ ਮੀਡੀਆ ਤੇ ਹੋਏ, 8 ਸਾਲ। ਮੈਂ ਸਿਰਫ ਇਹੀ ਵੇਖਿਆ, ਇਹੀ ਸਿੱਖਿਆ, ਕਿਉਂਕਿ ਮੈਂ ਅੱਜ ਤਾਲਬ ਇਲਮ, ਮੈਂ ਪਹਿਲਾਂ ਦੱਸਿਆ, ਕਾਮਲ ਮੁਕੰਮਲ ਜ਼ਾਤ ਅੱਲਾ ਦੀ ਜ਼ਾਤ, ਇਨਸਾਨ ਅਧੂਰਾ ਹੈ, ਪੂਰਾ ਨਹੀਂ। ਅਜੇ ਵੀ ਮੈਂ ਤਾਲਬ ਇਲਮ ਹਾਂ, ਜੋ ਮੈਂ ਸਿੱਖਿਆ ਉਹ ਇਹੀ ਸਿੱਖਿਆ ਕਿ ਕਿੱਥੇ ਚੁੱਪ ਰਹਿਣਾ ਤੇ ਕਿੱਥੇ ਬੋਲਣਾ। ਖਾਮੋਸ਼ ਐ ਦਿਲ ਬਰੀ महफिल में चिल्लाना नहीं, अच्छा अदब पहला करीना है मोहब्बत के करीनों में। हर थां बोल छड़ना, हर थां बोलना कोई बड़ी गल नहीं हुंदी, कित्थे चुप रहना, कित्थे बोलना। सो गल्लां चों गल, पिंडां चों राह। मैं अपनी गल सुना के ते कुछ सुनना चाहना कि जिवें तुसीं बैठे हो, सानूं कोई गल दे नाल गल सुना दिओ। ਕਿਸੇ ਗੱਲਾਂ ਤੁਹਾਡੇ ਕੋਲ ਸਾਰਿਆਂ ਕੋਲ ਲੈ ਨੇ, ਲੇਕਿਨ ਗੱਲ ਸੁਣਾਓਗੇ ਸਾਡੀ ਇੱਕ ਯਾਦਗਿਰੀ ਅੱਛੀ ਬਣ ਜੇਗੀ। ਹਾਂਜੀ,
ਭਾਵੇਂ ਸ਼ੇਰ ਸੁਣਾ ਦਿਓ ਭਾਵੇਂ ਹਾਂਜੀ ਗੱਲ ਸੁਣਾ ਸੁਣਾਓ ਦਿਓ। ਜੀ ਗੱਲ ਕੋਈ ਨਾ ਕੋਈ ਫੈਸਲ ਤੂੰ ਸੁਣਾ ਬਸ ਤੁਸੀਂ ਸੁਣਾਣੀ ਹੈ ਉਹ